ਕੱਲ ਨੂੰ ਇੱਥੇ ਅੱਡੀ ਥਿਰਕਣੀ ਹੈ ਜਦੋਂ ਕੁਲਵਿੰਦਰ ਬਿੱਲਾ ਬੋਲੀਆਂ ਪਾਊ, ਕੁਲਵਿੰਦਰ ਬਿੱਲਾ ਗੀਤ ਗਾਊ ਕਿ ਉਸ ਦੇ ਵਿੱਚ ਕਿਤਿਓਂ ਵੀ ਇਹ ਝਲਕ ਮਾਰੂਗੀ। ਇਹਨਾਂ ਦੀ ਗੱਲ ਵੀ ਭਾਈ ਬਾਬਾ ਸਾਹਿਬ ਦੇ ਫਿਲਾਸਫੀ ਦੀ ਗੱਲ ਹੋ ਰਹੀ ਹੈ, ਉਹਨਾਂ ਦੀ ਫਿਲਾਸਫੀ ਤਾਂ ਬਿਲਕੁਲ ਅੱਡ ਹੈ ਇਸ ਤੋਂ। ਦੇਖੋ ਮੈਂ ਉਹੀ ਕਹਿ ਰਿਹਾ ਵੀ ਬਾਬਾ ਸਾਹਿਬ ਦੀਆਂ ਤੁਸੀਂ ਲਿਟਰੇਚਰ ਪੜ੍ਹੋ, ਬੁੱਕਸ ਪੜ੍ਹੋ, ਜਿਹੜੇ ਉਹਨਾਂ ਦੇ ਵੋਲਿਊਮ ਆ ਉਹਨਾਂ ਦੇ ਵਿੱਚ ਤੁਸੀਂ ਦੇਖੋ ਜਿਹੜੇ ਰੈਫਰੈਂਸ ਦੇਖਿਓਗੇ ਪੂਰੇ ਵਰਲਡ ਦੇ ਲਿਟਰੇਚਰ ਦੇ ਆ। ਜਾਂ ਹਲਕਾ ਇੰਚਾਰਜ ਇੱਥੇ ਦੇ ਹੈਗੇ ਆ ਬਈ ਤੁਸੀਂ ਦੇਖੋ ਵੀ ਤੁਸੀਂ ਢਾਹ ਲਾਉਣ ਦਾ ਕੰਮ ਕਰ ਰਹੇ ਆ ਬਈ ਇੱਕ ਜਿੱਥੇ ਇਨਲਾਈਟਨਮੈਂਟ ਦਾ ਕੰਮ ਹੋਣਾ ਚਾਹੀਦਾ ਉੱਥੇ ਬਹੁਤ ਹੇਠਲੇ ਪੱਧਰ ਦੀ ਤੁਸੀਂ ਇੰਟਰਟੇਨਮੈਂਟ ਮੰਨ ਲਓ ਇੱਕ ਜਿੱਦਾਂ ਦਾ ਇੱਕ ਸ਼ੋਅ ਸ਼ਰਪੇ ਵਾਲੀ ਗੱਲ ਆ ਉਹ ਕਰਕੇ ਇੱਕ ਤਰ੍ਹਾਂ ਤੁਸੀਂ ਬਾਬਾ ਸਾਹਿਬ ਦੇ ਅਕਸ ਨੂੰ ਜਿਹੜਾ ਢਾਹ ਲਾਉਣ ਦਾ ਇਹ ਕੰਮ ਆ। ਇਹ ਕੋਈ ਸੈਲੀਬ੍ਰੇਸ਼ਨ ਦਾ ਕੰਮ ਨਹੀਂ ਹੋ ਰਿਹਾ। ਮੰਨ ਲਓ ਅੱਜ ਕੋਈ ਕਵੇ ਮੈਂ ਝਾੜੂ ਨਾ ਹੈ ਨਹੀਂ, ਨਾਲ ਹੀ ਉਹਦੇ ਰਾਈਟ ਖਤਮ ਹੋ ਗਏ, ਨਾਲ ਹੀ ਉਹਦੀ ਲਿਬਰਟੀ ਖਤਮ ਹੋ ਗਈ, ਨਾਲ ਹੀ ਉਹਤੇ ਪਤਾ ਨਹੀਂ ਪੁਲਿਸ ਨੇ ਕਦੋਂ ਪਰਚਾ ਰਿਸ਼ਤੇਦਾਰੀ ਚੱਕ ਕੇ ਲਿਆ ਉਹ ਜਿਹੜਾ ਸਨੌਰ ਜਿਹੜੀ ਆ 20-25 ਦਿਨਾਂ ਦੇ ਵਿੱਚ ਹੀ 2 ਵਾਰੀ ਵਿਜ਼ਿਟ ਆ ਇੱਥੇ ਬਿਲਕੁਲ ਸੀਐਮ ਦੀ ਇੱਕ ਏਰੀਆ 'ਚ। ਪਹਿਲਾਂ ਇੱਥੇ ਜਦੋਂ ਔਰਤਾਂ ਦਾ ਆਇਆ ਹੈਗਾ ਉਹਦੇ ਵਿੱਚ ਵੀ ਦੇਖੋ ਭੇਦਭਾਵ ਆ ਵੀ ਤੁਸੀਂ ਜਨਰਲ ਲਈ 1000 ਕਰ ਦਿੱਤਾ ਤੇ 1500 ਐਸਸੀ ਲਈ ਕਰ ਦਿੱਤਾ। ਇੱਕ ਤਾਂ ਤੁਸੀਂ ਆਪ ਡਿਵੀਜ਼ਨ ਕ੍ਰੀਏਟ ਕੀਤੀ। ਬਾਬਾ ਸਾਹਿਬ ਦੀ ਫੋਟੋ ਆਪਣੇ ਆਫਿਸਾਂ ਦੇ ਵਿੱਚ ਟੰਗ ਕੇ ਉਸ ਦਾ ਕੋਈ ਮੁੱਲ ਉਤਾਰਿਆ ਸਰਕਾਰ ਨੇ? ਨਹੀਂ, ਉਹ ਤਾਂ ਸੰਕੇਤਿਕ ਹੀ ਆ, ਧੋਖਾ ਕਰਨ ਵਾਲੇ ਲਈ ਲਾਈ ਆ ਬਈ ਬਾਹਰੀ ਰੂਪ ਕੁਝ ਹੋ ਰਿਹਾ, ਦਿਖਾਉਣਾ ਕੁਝ ਹੋ ਰਿਹਾ ਉਹਦੀ ਆੜ ਦੇ ਵਿੱਚ। ਕਿਉਂਕਿ ਜਦੋਂ ਆਪਾਂ ਸਿੱਧੇ ਰੂਪ ਦੇ ਵਿੱਚ ਕਿਉਂਕਿ ਇੱਥੇ ਵੋਟਾਂ ਲੈਣੀਆਂ ਹੁੰਦੀਆਂ ਤੇ ਸਿੱਧੇ ਰੂਪ ਵਿੱਚ ਇਹ ਤੁਹਾਡੇ ਖਿਲਾਫ ਨਹੀਂ ਹੁੰਦੇ, ਤੁਹਾਡਾ ਚਿੰਨ੍ਹ ਬਾਹਰ ਲਾਉਂਦੇ ਆ ਤੇ ਬਾਅਦ 'ਚ ਉਹਦੀ ਆੜ ਵਿੱਚ ਤੁਹਾਡੇ ਖਿਲਾਫ ਕੰਮ ਕਰਦੇ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਅਸੀਂ ਆਦਮਪੁਰ ਦੇ ਵਿੱਚ ਖੜੇ ਹਾਂ। ਇਹ ਉਹ ਜਗ੍ਹਾ ਹੈ ਜਿਸ ਨੂੰ ਦਲਿਤ ਵਰਗ ਦਾ ਸਭ ਤੋਂ ਵੱਡਾ ਕੇਂਦਰ ਦੱਸਿਆ ਜਾਂਦਾ ਹੈ ਤੇ ਇੱਥੇ ਕੱਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਰੈਲੀ ਹੈ। ਬੇਸ਼ੱਕ ਉਹ ਪਹਿਲਾਂ ਇੱਕ ਸਧਾਰਨ ਰੈਲੀ ਸੀ, ਪਰ ਜਦੋਂ ਸਰਕਾਰ ਨੂੰ ਜਾਗ ਆਉਂਦੀ ਹੈ ਵੀ ਭਾਈ ਬਾਬਾ ਸਾਹਿਬ ਅੰਬੇਡਕਰ ਹੋਣਾ ਦਾ 135ਵੀਂ ਜਯੰਤੀ ਆ ਰਹੀ ਹੈ ਤਾਂ ਇਸ ਨੂੰ ਇੱਕ ਸੂਬਾ ਪੱਧਰੀ ਸਮਾਗਮ 'ਚ ਕਨਵਰਟ ਕਰ ਦਿੱਤਾ ਜਾਂਦਾ ਹੈ। ਪਰ ਉੱਥੇ ਜਿਹੜੀਆਂ ਚੀਜ਼ਾਂ ਹੋਣੀਆਂ ਨੇ ਉਸ ਦੇ ਬਾਰੇ ਗੱਲ ਕਰਦੇ ਆ। ਮੇਰੇ ਨਾਲ BSP ਤੋਂ ਸਾਡੇ ਹਲਕੇ ਇਸ ਆਦਮਪੁਰ ਹਲਕੇ ਦੇ ਇੰਚਾਰਜ ਬਲਵਿੰਦਰ ਕੁਮਾਰ ਜੀ ਮੌਜੂਦ ਨੇ। ਉਹਨਾਂ ਦਾ ਸਵਾਗਤ ਕਰਦੇ ਆ, ਫਿਰ ਇੱਕ ਇੱਕ ਕਰਕੇ ਹਰੇਕ ਨੁਕਤੇ ਨੂੰ ਛੂਹਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਪੰਜਾਬੀ ਟੀਵੀ USA ਵੱਲੋਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਅੱਛਾ, ਗੱਲ ਜਿਹੜੀ ਕਰਨੀ ਹੈ ਜਿਸ ਨੁਕਤੇ ਤੇ ਕਰਨੀ ਹੈ ਵੀ ਭਾਈ ਸੂਬਾ ਪੱਧਰੀ ਸਮਾਗਮ ਕਹਿੰਦੇ ਆਪਾਂ ਰੱਖਤਾ ਆਦਮਪੁਰ 'ਚ, ਜਗ੍ਹਾ ਵੀ ਉਹ ਚੁਣੀ ਹੈ ਜਿਹਦਾ ਮੈਂ ਜ਼ਿਕਰ ਕਰਕੇ ਹਟਿਆ ਹੁਣੀ। ਤੁਹਾਨੂੰ ਕੀ ਲੱਗਦਾ ਹੈ ਇੱਕ ਢੁਕਵਾਂ ਸਮਾਗਮ ਹੋ ਸਕਦਾ? ਕਿਉਂਕਿ ਜਦੋਂ ਮੁੱਖ ਮੰਤਰੀ ਸਾਹਿਬ ਦੀਆਂ ਸਪੀਚਾਂ ਸੁਣਦੇ ਆ, ਉਹਨਾਂ ਦੀਆਂ ਗੱਲਾਂ ਸੁਣਦੇ ਆ, ਉਹਨਾਂ ਦੇ ਵੱਲੋਂ ਕਿਸੇ ਵੀ ਸੰਬੰਧ ਤੇ ਰੱਖੇ ਗਏ ਪ੍ਰੋਗਰਾਮ ਤੇ ਜਿਹੜਾ ਟਾਈਮ ਲਾਉਂਦੇ ਨੇ ਉਹ ਤਾਂ 1-2 ਮਿੰਟ ਹੁੰਦਾ ਹੈ, ਬਾਕੀ 30 ਮਿੰਟ ਤਾਂ ਆਲੇ ਦੁਆਲੇ ਦੇ ਗੇੜਾ ਕੱਢ ਦਿੰਦੇ ਨੇ। ਕਦੀ ਸੁੱਖਾ ਹੋ ਗਿਆ ਜੀ, ਕਦੀ ਚੰਨੀ ਹੋ ਗਿਆ ਜੀ, ਕਦੀ ਫਲਾਨਾ, ਕਦੀ ਧਮਕਾਨਾ। ਤੁਹਾਨੂੰ ਕੀ ਲੱਗਦਾ? ਉਸ ਤੋਂ ਵੀ ਪਹਿਲਾ ਨੁਕਤਾ ਤੁਹਾਡੇ ਤੋਂ ਇਹ ਜਾਣਨਾ ਵੀ ਇੱਥੇ ਸਿੰਗਰ ਵੀ ਸੱਦਿਆ ਗਿਆ ਕੁਲਵਿੰਦਰ ਬਿੱਲਾ, ਉਹਨਾਂ ਦਾ ਸ਼ੋਅ ਲੱਗਣਾ। ਤੁਹਾਨੂੰ ਕੀ ਲੱਗਦਾ ਕਿ ਕੁਲਵਿੰਦਰ ਬਿੱਲਾ ਉਸ ਸੋਚ ਨੂੰ ਅਪਣਾਇਆ ਹੋਇਆ ਉਹ ਗੱਲ ਕਰੂਗਾ ਜਿਹੜੀ ਬਾਬਾ ਸਾਹਿਬ ਅੰਬੇਡਕਰ ਦੀ ਫਿਲਾਸਫੀ ਸੀ? ਦੇਖੋ ਇੱਕ ਤਾਂ ਇਹ ਗੱਲ ਆ ਵੀ ਜਿਹੜੀ ਸਰਕਾਰ ਹੈ ਜਿਹਦਾ ਬਾਬਾ ਸਾਹਿਬ ਦੇ ਜਿਹੜੇ 3 ਸਿਧਾਂਤ ਹੈਗੇ ਆ ਵੀ ਸਮਾਨਤਾ, ਸੁਤੰਤਰਤਾ ਤੇ ਭਾਈਚਾਰਾ, ਇਹਨਾਂ ਨੇ ਝਾੜੂ ਵਾਲਿਆਂ ਨੇ ਚਾਹੇ ਬਾਬਾ ਸਾਹਿਬ ਦੀ ਜਿਹੜੀ ਫੋਟੋ ਨੂੰ ਵਰਤਿਆ ਹੈਗਾ, ਇੱਕ ਸਿੰਬੋਲਿਕ ਤੌਰ ਤੇ ਵਰਤਿਆ ਵੀ ਜਿਹੜੇ ਬਾਬਾ ਸਾਹਿਬ ਦੇ ਪੈਰੋਕਾਰ ਹੈ, ਕਿਉਂਕਿ ਉਹਨਾਂ ਦੀ ਇੱਕ ਗਿਣਤੀ ਕਾਫੀ ਆ। ਇੱਕ ਪਾਸੇ ਉਹਨੇ ਭਗਤ ਸਿੰਘ ਉਹਨਾਂ ਦੀ ਲਾਈ ਆ, ਇੱਕ ਪਾਸੇ ਬਾਬਾ ਸਾਹਿਬ ਦੀ ਲਾਈ ਆ ਬਈ ਉਹ ਸਿੰਬੋਲਿਕ ਤੌਰ ਤੇ ਆ। ਪਰ ਜਿਹੜੇ ਉਹਨਾਂ ਦੇ ਕੰਮ ਆ 4 ਸਾਲ ਦੇ ਉਹ ਸਾਰੇ ਹੀ ਉਲਟ ਆ ਵੀ ਇੱਕ ਤਾਂ ਜਿਹੜਾ ਬਾਬਾ ਸਾਹਿਬ ਨੇ ਕਿਹਾ ਵੀ ਸੁਤੰਤਰਤਾ ਆ, ਵੀ ਲਿਬਰਟੀ ਆ, ਬਈ ਹਰ ਬੰਦੇ ਨੂੰ ਆਪਣੀ ਜਿਹੜੀ ਗੱਲ ਰੱਖਣ ਦੀ ਆਜ਼ਾਦੀ ਹੋਣੀ ਚਾਹੀਦੀ। ਮਤਲਬ ਜਿਹੜੀ ਵੀ ਰੂਲਿੰਗ ਪਾਰਟੀ ਆ ਉਹਨੇ ਮੈਂਡੇਟ ਤਾਂ ਲਿਆ ਆ, ਪਰ ਸਿਰਫ ਲੋਕਾਂ ਨੇ ਮੈਂਡੇਟ ਦੇ ਦਿੱਤਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਜਵਾਬਦੇਹੀ ਤੋਂ ਮੁਨਕਰ ਹੋ ਜਾਵੇ, ਨਿਰਕੁੰਸ਼ ਹੋ ਜਾਵੇ। ਤੇ ਇਸ ਕਰਕੇ ਲਿਬਰਟੀ ਨੂੰ ਜਿਹੜਾ ਆ ਫਰੀਡਮ ਆਫ ਸਪੀਚ ਆ, ਲਿਬਰਟੀ ਆ, ਮਤਲਬ ਫਰੀਡਮ ਆਫ ਸਪੀਚ ਨੂੰ ਫੰਡਾਮੈਂਟਲ ਰਾਈਟ ਕਿਉਂ ਬਣਾਇਆ ਵੀ ਕੋਈ ਲੋਕਤੰਤਰ ਦੇ ਵਿੱਚ ਜਿਹਨੂੰ ਅਸੀਂ ਪਾਵਰ ਦਿੰਦੇ ਆ ਬਈ ਉਹਨੂੰ ਕੁਐਸਚਨ ਕਰਨ ਵਾਲਾ ਹੋਣਾ ਚਾਹੀਦਾ। ਵੀ ਜੇ ਆਪਾਂ ਇਹਨੂੰ ਤਾਂ ਕਰਕੇ ਫੰਡਾਮੈਂਟਲ ਰਾਈਟ ਬਣਾਇਆ ਵੀ ਜੇਕਰ ਆਪਾਂ ਕੁਐਸਚਨ ਕਰਨ ਦੀ ਬੰਦੇ ਕੋ ਹੱਕ ਖੋਹ ਲੈਂਦੇ ਆ ਫਿਰ ਤਾਂ ਉਹ ਪਰਮਾਨੈਂਟ ਰੂਲ ਕਰ ਜਾਣਗੇ। ਬਿਲਕੁਲ। ਤੇ ਇਸ ਕਰਕੇ ਇਸ ਤਰ੍ਹਾਂ ਹੀ ਲਿਬਰਟੀ ਹੈਗੀ ਆ ਵੀ ਬੰਦਾ ਆਪਣੀ ਗੱਲ ਕਰ ਸਕੇ। ਪਰ ਤੁਸੀਂ ਸਟੇਟ ਦੇ ਵਿੱਚ ਦੇਖੋ ਵੀ ਜਿੰਨੀਆਂ ਵੀ ਆਪੋਜੀਸ਼ਨ ਤੇ ਆਇਆ, ਦੇਖੋ ਤੁਸੀਂ ਕੋਈ ਤੁਹਾਡਾ ਘਰ ਦਾ ਕੰਮ ਨਹੀਂ ਹੈਗਾ, ਲੋਕਾਂ ਵੱਲੋਂ ਤੁਸੀਂ ਪਾਵਰ ਦਿੱਤੀ ਆ, ਲੋਕਾਂ ਤੋਂ ਪਾਵਰ ਲਈ ਆ, ਲੋਕਾਂ ਦਾ ਸਟਰਕਚਰ ਹੈਗਾ ਆ। ਲੋਕਾਂ ਮਤਲਬ ਜਿੱਦਾਂ ਰਿਪਬਲਿਕ ਦੇ ਵਿੱਚ ਲੋਕ ਸੁਪਰੀਮ ਹੁੰਦੇ ਆ ਤੇ ਕਿੰਗ ਨਹੀਂ ਹੈਗਾ ਇੱਥੇ ਕੋਈ, ਲੋਕ ਹੀ ਕਿੰਗ ਹੈ ਇੱਕ ਤਰ੍ਹਾਂ।
ਤਾਂ ਇਹਨਾਂ ਨੇ ਕੀ ਕੀਤਾ ਵੀ ਜਿਹੜੀ ਲਿਬਰਟੀ ਆ ਉਹਨੂੰ ਹੀ ਕੁਚਲਿਆ ਆ। ਪੱਤਰਕਾਰ ਆ, ਇੱਥੇ ਤਾਂ ਭਾਈ ਕਾਲੇ ਕੱਪੜੇ ਪਾ ਕੇ ਨਹੀਂ ਤੁਸੀਂ ਰੈਲੀ 'ਚ ਵੜ ਮੈਂ ਉਹੀ ਸਕਦੇ। ਕਹਿ ਰਿਹਾ ਵੀ ਜਿਹੜੇ ਬਾਬਾ ਸਾਹਿਬ ਦੇ ਸਿਧਾਂਤ ਆ, ਲਿਬਰਟੀ ਆ, ਬਈ ਉਹਨੂੰ ਕੁਚਲਿਆ ਪੂਰੀ ਤਰ੍ਹਾਂ। ਬਈ ਕੋਈ ਪੱਤਰਕਾਰ ਆ, ਅਸੀਂ ਰੋਜ਼ ਖਬਰ ਚੱਕਦੇ, ਕੱਲ ਵੀ ਅਸੀਂ ਦੇਖਦੇ ਕਿ ਪੱਤਰਕਾਰ ਨੂੰ ਪੁਲਿਸ ਘਰੋਂ ਹੀ ਚੱਕ ਕੇ ਲੈ ਗਈ। ਮੀਡੀਆ ਅਦਾਰੇ ਆ, ਉਹਨਾਂ ਤੇ ਹਮਲੇ ਬੋਲੇ ਗਏ। ਆਪੋਜੀਸ਼ਨ ਜਿਹੜੀਆਂ ਧਿਰਾਂ ਆ ਉਹਨਾਂ ਨੂੰ ਟਾਈਮ, ਕੋਈ ਵੀ ਬੰਦਾ ਆ, ਚਾਹੇ ਮੁਲਾਜ਼ਮ ਆ, ਚਾਹੇ ਕੋਈ ਵੀ, ਅਸੀਂ ਦੇਖੋ ਅਸਹਿਮਤੀ ਸਾਡਾ ਰਾਈਟ ਹੈਗਾ ਆ, ਠੀਕ ਆ, ਕੋਈ ਨਿਰਕੁੰਸ਼ ਤਾਂ ਹੈ ਨਹੀਂ ਇੱਥੇ। ਤੇ ਇਸ ਕਰਕੇ ਇੱਕ ਤਾਂ ਲਿਬਰਟੀ ਨੂੰ ਹੀ ਕੁਚਲਿਆ ਆ, ਦੂਜਾ ਇਹ ਵੀ ਜਿਹੜੀ ਸਮਾਨਤਾ ਆ, ਬਈ ਸਾਰੇ ਲਾ ਦੇ ਸਾਹਮਣੇ ਸਮਾਨ ਆ। ਦੂਜਾ ਇਹ ਵੀ ਸੋਸਾਇਟੀ ਦੇ ਵਿੱਚ ਵੀ ਸਮਾਨ ਆ, ਲਾ ਦੇ ਸਾਹਮਣੇ ਵੀ ਸਮਾਨ ਆ। ਔਰ ਤੀਜੀ ਗੱਲ ਇਹ ਆ ਵੀ ਜਿਹੜੀ ਸੱਤਾਧਾਰੀ ਧਿਰ ਆ, ਜਿਹੜੇ ਰੂਲ ਕਰ ਰਹੇ ਆ, ਜੇ ਉਹ 100% ਤੇ ਰੂਲ ਕਰ ਰਹੀ ਆ ਤੇ ਜਵਾਬਦੇਹੀ ਵੀ 100% ਦੇ ਪ੍ਰਤੀ ਆ। ਪਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ, ਮੈਨੂੰ ਲੱਗਦਾ ਵੀ ਹਾਲਾਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਇਹ ਟ੍ਰੈਂਡ ਰਿਹਾ, ਪਰ ਇਹ ਉਹਨਾਂ ਦੇ ਬਦਲ ਵਿੱਚ ਆਈ ਸੀ। ਇਹਨੇ ਉਸ ਤੋਂ ਵੀ ਵੱਧ ਧੱਕਾ ਕੀਤਾ ਵੀ ਸਮਾਨਤਾ ਦਾ ਮਤਲਬ ਇਹ ਆ ਵੀ ਜਿਹੜਾ ਤਾਂ ਸੱਤਾਧਾਰੀ ਧਿਰ ਆ ਉਹਦੇ ਸਾਰੇ ਰਾਈਟ ਆ, ਤੇ ਜਿਹੜੀ ਆਪੋਜੀਸ਼ਨ ਆ, ਜਿਹੜਾ ਕੋਈ ਸੱਤਾ ਨਾਲ ਸੰਬੰਧ ਨਹੀਂ, ਮੰਨ ਲਓ ਅੱਜ ਕੋਈ ਕਵੇ ਮੈਂ ਝਾੜੂ ਨਾਲ ਹੈ ਨਹੀਂ, ਨਾਲ ਹੀ ਉਹਦੇ ਰਾਈਟ ਖਤਮ ਹੋ ਗਏ, ਨਾਲ ਹੀ ਉਹਦੀ ਲਿਬਰਟੀ ਖਤਮ ਹੋ ਗਈ, ਨਾਲ ਹੀ ਉਹਤੇ ਪਤਾ ਨਹੀਂ ਪੁਲਿਸ ਨੇ ਕਦੋਂ ਪਰਚਾ ਪਾਇਆ, ਰਿਸ਼ਤੇਦਾਰੀ ਚੱਕ ਕੇ ਲਿਆ ਉਹ ਜਿਹੜਾ ਸਨੌਰ। ਜਿਹੜੀ ਲਿਬਰਟੀ ਵੀ ਖਤਮ ਕੀਤੀ ਆ, ਸਮਾਨਤਾ ਵੀ ਜਿਹੜੀ ਉਹਨਾਂ ਨੇ ਖਤਮ ਕੀਤੀ ਆ। ਤਾਂ ਜਿਹੜੇ ਬੇਸਿਕ ਸਿਧਾਂਤ ਸੀ, ਇਹ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਇਹ ਕੋਈ ਬਾਬਾ ਸਾਹਿਬ ਦੀ ਸੋਚ ਨੂੰ ਪ੍ਰਣਾਏ ਨਹੀਂ ਹੋਏ। ਔਰ ਉਹਨਾਂ ਦੇ ਦੇਖੋ, ਇਹਨਾਂ ਦੇ ਰਾਜ ਦੇ ਵਿੱਚ 9 ਜਗ੍ਹਾ ਬਾਬਾ ਸਾਹਿਬ ਦੇ ਸਟੈਚੂ ਦੀਆਂ ਬੇਅਦਬੀਆਂ ਹੋਈਆਂ। ਫਿਰ ਇਹ ਆ ਵੀ ਜਲੰਧਰ ਆ ਜਿੱਥੇ ਉਹ ਬਾਰ-ਬਾਰ, ਹੁਣ ਅਲਟੀਮੇਟਲੀ ਕੀ ਆ, ਪਹਿਲਾਂ ਇੱਥੇ ਉਹਨਾਂ ਨੇ ਜਿਹੜੇ ਵੀ ਪੰਜਾਬ ਦੇ ਚੇਤਨ ਲੋਕ ਸੀ, ਜਿੱਥੇ ਚਾਹੇ ਜਿੱਥੇ ਕਿਸਾਨੀ ਅੰਦੋਲਨ ਸੀਗਾ ਉੱਥੇ, ਜਿੱਥੇ ਦੁਆਬੇ ਵਿੱਚ ਜਿਹੜਾ ਸ਼ੈਡਿਊਲ ਕਾਸਟਾਂ 'ਚੋਂ ਇੱਕ ਚੇਤਨ ਤਬਕਾ ਜਿਨ੍ਹਾਂ ਨੂੰ ਬਾਬਾ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਤੋਂ ਉਹਨਾਂ ਨੇ ਸਿੱਖਿਆ, ਔਰ ਉਹਨਾਂ ਤੇ ਝਾੜੂ 4 ਸਾਲ ਹਮਲਾਵਰ ਰਿਹਾ। ਸਭ ਤੋਂ ਪਹਿਲਾਂ ਵਿਦਿਆਰਥੀਆਂ ਤੇ ਲਾਠੀ ਚਾਰਜ ਹੋਇਆ ਜਲੰਧਰ 'ਚ, ਬਈ ਇਹਨਾਂ ਨੂੰ ਕ੍ਰਸ਼ ਕੀਤਾ ਜਾਵੇ। ਵਿਦਿਆਰਥੀਆਂ ਤੇ ਲਾਠੀ ਚਾਰਜ ਹੋਇਆ, ਸਹੀਪੁਰ ਤੇ ਸਾਡੇ ਤੇ ਲਾਠੀ ਚਾਰਜ ਹੋਇਆ, ਧਲੇਤੇ ਦੇ ਵਿੱਚ ਬੇਮਤਲਬ ਜਾ ਕੇ ਸਿੱਧਾ ਹੀ ਗੁਰੂ ਘਰ ਹੀ ਢਾਹ ਦਿੱਤਾ। ਫਿਰ 9 ਜਗ੍ਹਾ ਬਾਬਾ ਸਾਹਿਬ ਦੇ ਬੁੱਤਾਂ ਦੀਆਂ ਬੇਅਦਬੀਆਂ ਹੋਈਆਂ। ਫਿਰ ਉਹਨਾਂ ਤੇ ਜਿਹੜੇ ਵੀ ਬੰਦੇ ਇੱਥੇ ਬੋਲਦੇ ਸੀ ਨਸ਼ੇ ਦੇ ਖਿਲਾਫ, ਉਹਨਾਂ ਸਾਰਿਆਂ ਤੇ ਝੂਠੇ ਪਰਚੇ ਪਾਏ। ਪਰ ਹੁਣ ਜਦੋਂ ਸਰਕਾਰ ਨੂੰ ਲੱਗਾ ਬਈ 4.5 ਸਾਲਾਂ 'ਚ ਇਹ ਲੋਕ ਕ੍ਰਸ਼ ਨਹੀਂ ਹੋਏ, ਤੇ ਹੁਣ ਉਹਨਾਂ ਨੂੰ ਜਿੱਤਣਾ ਚਾਹੁੰਦੇ ਆ। ਜਿੱਦਾਂ ਬਾਬਾ ਸਾਹਿਬ ਨੇ ਕਿਹਾ ਵੀ ਕਿਲ ਵਿਦ ਕਾਈਂਡਨੈਸ, ਬਈ ਅਸੀਂ ਹੁਣ ਇਹਨਾਂ ਨੂੰ ਪਲੋਸ ਲਈਏ, ਵੀ ਕਿਉਂਕਿ ਵੋਟਾਂ ਆ ਰਹੀਆਂ ਆ, ਤੇ ਉਸ ਦੇ ਲਈ ਸਾਰਾ ਇਹ ਪੜਪੰਜ ਜਿਹੜਾ ਰਚਿਆ ਜਾ ਰਿਹਾ ਆ। ਔਰ ਇਹਦੇ ਵਿੱਚ ਇੱਕ ਹੋਰ ਗੱਲ ਜਿਹੜੀ ਕੰਡੈਮ ਕਰਨ ਵਾਲੀ ਬਣਦੀ ਆ, ਬਈ ਬਾਬਾ ਸਾਹਿਬ ਇੱਕ ਵਿਸ਼ਵ ਪੱਧਰ ਦੇ ਸਕਾਲਰ ਆ, ਫਿਲਾਸਫਰ ਆ, ਜਿਹੜੇ ਨਾਮੀ ਫਿਲਾਸਫਰ ਆ, ਉਹਨਾਂ ਦੇ ਮੁਕਾਬਲੇ ਜਿਹੜਾ ਉਹਨਾਂ ਦੀ ਗੱਲ ਹੁੰਦੀ ਆ। ਦੁਨੀਆ ਭਰ 'ਚ ਸਟੈਚੂ ਲੱਗੇ ਹੋਏ ਨੇ, ਪਰ ਮੈਂ ਉਹੀ ਗੱਲ ਤੇ ਆ ਰਿਹਾ ਸੀ ਵੀ ਭਾਈ ਤੁਸੀਂ ਕਿਹਾ ਵੀ ਫਿਲਾਸਫੀ ਨਾਲ ਤਾਂ ਇਹ ਕਿਸੇ ਪਾਸੋਂ ਮੈਚ ਨਹੀਂ ਖਾਂਦੇ, ਪਰ ਹੁਣ ਜਦੋਂ ਕੱਲ ਨੂੰ ਇੱਥੇ ਗੱਲ ਹੋਣੀ ਹੈ, ਕੱਲ ਨੂੰ ਇੱਥੇ ਅੱਡੀ ਥਿਰਕਣੀ ਹੈ, ਜਦੋਂ ਕੁਲਵਿੰਦਰ ਬਿੱਲਾ ਬੋਲੀਆਂ ਪਾਊ, ਕੁਲਵਿੰਦਰ ਬਿੱਲਾ ਗੀਤ ਗਾਊ, ਕਿ ਉਸ ਦੇ ਵਿੱਚ ਕਿਤੇੋਂ ਵੀ ਇਹ ਝਲਕ ਮਾਰੂਗੀ ਇਹਨਾਂ ਦੀ ਗੱਲ ਵੀ ਭਾਈ ਬਾਬਾ ਸਾਹਿਬ ਦੇ ਫਿਲਾਸਫੀ ਦੀ ਗੱਲ ਹੋ ਰਹੀ ਹੈ। ਉਹਨਾਂ ਦੀ ਫਿਲਾਸਫੀ ਤਾਂ ਬਿਲਕੁਲ ਅੱਡ ਹੈ ਇਸ ਤੋਂ। ਦੇਖੋ ਮੈਂ ਉਹੀ ਕਹਿ ਰਿਹਾ ਵੀ ਬਾਬਾ ਸਾਹਿਬ ਦੀਆਂ ਤੁਸੀਂ ਲਿਟਰੇਚਰ ਪੜ੍ਹੋ, ਬੁੱਕਸ ਪੜ੍ਹੋ, ਜਿਹੜੇ ਉਹਨਾਂ ਦੇ ਵੋਲਿਊਮ ਆ, ਉਹਨਾਂ ਦੇ ਵਿੱਚ ਤੁਸੀਂ ਦੇਖੋ ਜਿਹੜੇ ਰੈਫਰੈਂਸ ਦੇਖਿਓਗੇ ਪੂਰੇ ਵਰਲਡ ਦੇ ਲਿਟਰੇਚਰ ਦੇ ਆ, ਮਤਲਬ ਪੂਰੀ ਦੁਨੀਆ ਦੇ ਉਹਨਾਂ ਨੇ ਸਕਾਲਰ ਨੂੰ ਪੜ੍ਹਿਆ ਹੈਗਾ, ਫਿਰ ਉਹਨਾਂ ਨੇ ਲਿਖ ਦਿੱਤੀ ਆ, ਤੇ ਉਹ ਇਨਲਾਈਟਨ ਕਰਦੇ ਆ। ਤੁਸੀਂ ਮੇਰੇ ਖਿਆਲ ਨਾਲ ਆਕਸਫੋਰਡ ਯੂਨੀਵਰਸਿਟੀ ਆ, ਸ਼ਾਇਦ ਮੰਨ ਲਓ ਜਿਹੜੀਆਂ ਯੂਨੀਵਰਸਿਟੀਆਂ ਆ, ਉਹਨਾਂ ਨੇ ਵੀ ਉਹਨਾਂ ਦੀਆਂ ਜਿਹੜਾ ਸਾਹਿਤ ਆ, ਜਿਹੜਾ ਉਹਨਾਂ ਨੇ ਲਿਖਿਆ ਆ, ਉਹਨੂੰ ਪਬਲਿਸ਼ ਕੀਤਾ ਆ। ਉਹਨਾਂ ਵੱਲੋਂ ਲੈਕਚਰ ਕਰਾਏ ਜਾਂਦੇ ਆ, ਬਈ ਇੱਕ ਇੰਟਰਨੈਸ਼ਨਲ ਲੈਵਲ ਦੇ ਸਕਾਲਰ ਆ, ਐਸਟੈਬਲਿਸ਼ ਸਕਾਲਰ ਆ, ਤੇ ਥਿੰਕਰ ਆ। ਕਨਸਟੀਟਿਊਸ਼ਨ ਉਹਨਾਂ ਨੇ ਬਣਾਇਆ ਹੈਗਾ, ਇੱਕ ਜਿਹੜਾ 47 ਤੋਂ ਬਾਅਦ ਦਾ ਭਾਰਤ ਬਣਿਆ, ਉਹਦੇ ਵਿੱਚ ਉਹਨਾਂ ਦੀ ਬੜੀ ਇੱਕ ਕੰਸਟਰਕਟਿਵ ਜਿਹੜੀ ਭੂਮਿਕਾ ਰਹੀ ਆ, ਖਾਸ ਕਰ ਔਰਤਾਂ ਤੇ ਮਾਰਜਨਲਾਈਜ਼ ਸੈਕਸ਼ਨ ਨੂੰ ਮੇਨ ਸਟ੍ਰੀਮ 'ਚ ਲਿਜਾਣ ਦੀ। ਤੇ ਜਦੋਂ ਇਸ ਲੈਵਲ ਦਾ ਸਕਾਲਰ ਹੋਵੇ ਹੁਣ, ਤੇ ਜੇ ਉਹਨਾਂ ਦਾ ਕੋਈ ਪ੍ਰੋਗਰਾਮ ਹੋ ਰਿਹਾ ਹੋਵੇ, ਤੇ ਉਹ ਇਨਲਾਈਟਨਮੈਂਟ ਦਾ ਹੋਣਾ ਚਾਹੀਦਾ। ਬਿਲਕੁਲ। ਮੰਨ ਲਓ ਆਪਾਂ ਜਦੋਂ ਤੁਸੀਂ ਜਿਹੜੇ ਬਾਬਾ ਸਾਹਿਬ ਦੇ ਪੈਰੋਕਾਰ ਪ੍ਰੋਗਰਾਮ ਕਰਦੇ, ਉਹਨਾਂ ਦਾ ਸਵਰੂਪ ਦੇਖੋ ਵੀ ਉਹ ਇਨਲਾਈਟਨਮੈਂਟ ਵਾਲਾ ਆ। ਸੈਮੀਨਾਰ ਹੁੰਦੇ ਆ, ਵਿਚਾਰਕ ਗੋਸ਼ਟੀਆਂ ਹੁੰਦੀਆਂ, ਜੇ ਕਲਚਰਲ ਪ੍ਰੋਗਰਾਮ ਵੀ ਹੁੰਦੇ, ਤੇ ਜਿਹੜੇ ਬਾਬਾ ਸਾਹਿਬ ਦੇ ਕੰਮਕਾਰ ਆ, ਉਹਨਾਂ ਨੇ ਜੋ ਅਧਿਕਾਰ ਉਹਨਾਂ ਦੇ ਰਿਲੇਟਡ ਹੁੰਦੇ ਆ, ਉਹਦੇ ਤੇ ਨਾਟਕ ਖੇਡਿਆ ਜਾ ਸਕਦਾ, ਉਸ ਦੀ ਪ੍ਰਸਤੁਤੀ ਕੀਤੀ ਜਾ ਸਕਦੀ ਹੈ। ਇਹ ਮੰਨ ਲਓ ਜਿਹੜੇ ਝਾੜੂ ਵਾਲੇ ਆ, ਚਾਹੇ ਮੁੱਖ ਮੰਤਰੀ ਇੱਥੇ ਆ ਰਹੇ ਆ, ਜਾਂ ਹਲਕਾ ਇੰਚਾਰਜ ਇੱਥੇ ਦੇ ਹੈਗੇ ਆ, ਬਈ ਤੁਸੀਂ ਦੇਖੋ ਵੀ ਤੁਸੀਂ ਢਾਹ ਲਾਉਣ ਦਾ ਕੰਮ ਕਰ ਰਹੇ ਆ। ਬਈ ਇੱਕ ਜਿੱਥੇ ਇਨਲਾਈਟਨਮੈਂਟ ਦਾ ਕੰਮ ਹੋਣਾ ਚਾਹੀਦਾ, ਉੱਥੇ ਬਹੁਤ ਹੇਠਲੇ ਪੱਧਰ ਦੀ ਤੁਸੀਂ ਐਂਟਰਟੇਨਮੈਂਟ, ਮੰਨ ਲਓ ਇੱਕ ਜਿੱਦਾਂ ਦਾ ਇੱਕ
ਸ਼ੋਰ ਸ਼ਰਪੇ ਵਾਲੀ ਗੱਲ ਆ, ਉਹ ਕਰਕੇ ਇੱਕ ਤਰ੍ਹਾਂ ਤੁਸੀਂ ਬਾਬਾ ਸਾਹਿਬ ਦੇ ਅਕਸ ਨੂੰ ਜਿਹੜਾ ਢਾਹ ਲਾਉਣ ਦਾ ਇਹ ਕੰਮ ਆ, ਇਹ ਕੋਈ ਸੈਲੀਬ੍ਰੇਸ਼ਨ ਦਾ ਕੰਮ ਨਹੀਂ ਹੋ ਰਿਹਾ। ਔਰ ਇਹਨੂੰ ਲੈ ਕੇ ਬਾਬਾ ਸਾਹਿਬ ਦੇ ਪੈਰੋਕਾਰਾਂ 'ਚ ਬੜਾ ਗੁੱਸਾ ਆ, ਔਰ ਸਰਕਾਰ ਨੂੰ ਇਸ ਗੱਲ ਤੇ ਉਹ ਮਾਫ ਕਰਨ ਵਾਲੇ ਨਹੀਂ ਹੈਗੇ। ਅੱਛਾ ਤੁਸੀਂ ਇਸ ਤੇ ਵੀ ਚਲੋ ਚਾਨਣਾ ਪਾਇਆ। ਇਸ ਤੋਂ ਜੇਕਰ ਅੱਗੇ ਵਧਦੇ ਆ ਤਾਂ ਦੁਆਬੇ ਦੇ ਵਿੱਚ ਖੜ ਕੇ ਜਦੋਂ ਬਾਤ ਪਾਉਣਗੇ ਤਾਂ ਗੱਲ ਕਰਨਗੇ ਵੀ ਅਸੀਂ ਇਸ ਸੈਕਸ਼ਨ ਲਈ ਬਹੁਤ ਕੰਮ ਕੀਤਾ, ਪਰ ਜਦੋਂ ਮੈਂ ਦੇਖਦਾ ਕਿ ਲਵਲੀ ਵਰਗੀ ਯੂਨੀਵਰਸਿਟੀ ਜਿਸ ਦੇ ਇਹ ਚਾਂਸਲਰ ਨੂੰ ਵਾਈਸ ਚਾਂਸਲਰ ਨੂੰ ਭੇਜਦੇ ਨੇ ਰਾਜ ਸਭਾ ਮੈਂਬਰ ਬਣਾ ਕੇ, ਹੁਣ ਤਾਂ ਉਹਨੂੰ ਮੁੱਖ ਵਿਰੋਧੀ ਨੇਤਾ ਵੀ ਬਣਾਤਾ ਇਹਨਾਂ ਨੇ ਆਪਣੀ ਪਾਰਟੀ ਦਾ ਜਿਹੜਾ ਉਪ ਨੇਤਾ, ਤੇ ਉਸੇ ਦੀ ਯੂਨੀਵਰਸਿਟੀ ਦਲਿਤ ਬੱਚਿਆਂ ਨੂੰ ਐਡਮਿਸ਼ਨ ਨਹੀਂ ਦਿੰਦੀ, ਸਿੱਧਾ ਕਹਿ ਦਿੰਦੇ ਨੇ ਵੀ ਭਾਈ ਅਸੀਂ ਤਾਂ ਉਸ ਇੰਪੈਨਲਡ ਨਹੀਂ ਗਏ ਉਸ ਸਕਾਲਰਸ਼ਿਪ ਦੇ ਲਈ। ਇਹ ਤੁਹਾਡੇ ਨਾਲ ਵੀ ਮੈਂ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਤਾਂ ਫਿਰ ਮੁੱਖ ਮੰਤਰੀ ਸਾਹਿਬ ਕਿਹੜੇ ਮੂੰਹ ਨਾਲ ਆ ਕੇ ਇਹ ਬਾਤ ਪਾਉਣਗੇ ਵੀ ਭਾਈ ਅਸੀਂ ਤਾਂ ਦਲਿਤਾਂ ਦੇ ਹੱਕ ਲਈ ਕੰਮ ਕਰ ਰਹੇ, ਬੀਬੀਆਂ ਨੂੰ 1500 ਦੇ ਰਹੇ ਹਾਂ, ਤੁਹਾਡਾ ਬਿੱਲ ਮਾਫ ਹੈ, ਸਾਰਾ ਕੁਝ। ਇਹ ਗੱਲਾਂ ਕਹਿਣ ਵਾਲੀਆਂ ਬਣਦੀਆਂ? ਦੇਖੋ, ਜਿਹੜਾ ਮੈਂ ਉਹੀ ਕਹਿ ਰਿਹਾ ਵੀ ਜਿਹੜਾ ਸਾਰਾ ਸਰਕਾਰ ਦਾ ਬੇਸਿਕ ਜਿਹੜਾ ਕੰਮ ਰਿਹਾ ਆ ਬਈ ਕੁਝ ਬੰਦਿਆਂ ਨੂੰ ਛੱਡ ਕੇ, ਕਿਉਂਕਿ ਉਹਨਾਂ ਨੇ ਬਹੁਤ ਮਤਲਬ ਜਿਹੜੇ ਮਤਲਬ ਕਰੋੜਾਂ ਅਰਬਾਂ ਖਰਬਾਪਤੀ ਬੰਦਿਆਂ ਨੂੰ ਜਿਹੜਾ ਆ ਉਹਨਾਂ ਨੇ ਟਿਕਟਾਂ ਦਿੱਤੀਆਂ, ਤੇ ਅਲਟੀਮੇਟਲੀ ਉਹਨਾਂ ਦੇ ਇੰਟਰਸਟ ਦੇ ਤਹਿਤ ਇਹਨਾਂ ਦਾ ਸਾਰਾ ਕੰਮ ਕਿਸਾਨਾਂ ਨੂੰ ਜਾਂ ਹੋਰ ਐਕਟਿਵਿਸਟ ਜਾਂ ਅਨੁਸੂਚਿਤ ਜਾਤੀਆਂ ਨੂੰ ਉਹਨਾਂ ਨੂੰ ਦਬਾਉਣ ਦਾ ਰਿਹਾ ਆ। ਕਿਸਾਨ ਤੇ ਮਜ਼ਦੂਰ ਦੋਵਾਂ ਨੂੰ ਕ੍ਰਸ਼ ਹੀ ਕੀਤਾ। ਮਤਲਬ ਜਿਹੜੇ ਵੀ ਇੱਥੇ ਦੇ ਲੋਕ ਸੀਗੇ, ਜਿਹੜੇ ਕੋਈ ਸਰਕਾਰ ਨੂੰ ਕੁਐਸਚਨ ਕਰ ਸਕਦੇ ਸੀ ਜੇ ਉਹ ਕਿਤੇ ਡਰੇਲ ਹੋ ਰਹੀ ਆ ਲੋਕਾਂ ਦੇ ਇੰਟਰਸਟ ਦੇ ਵਿੱਚ, ਤੇ ਉਹਨਾਂ ਨੂੰ ਉਹਨਾਂ ਦੇ ਰਾਈਟ, ਉਹਨਾਂ ਦਾ ਜੋ ਵੀ ਸਰਕਾਰ ਦੀ ਜਵਾਬਦੇਹੀ ਬਣਦੀ ਸੀ, ਉਹ ਨਾ ਉਹਦੇ ਬਾਰੇ ਜਵਾਬਦੇਹੀ ਇਹਨਾਂ ਤੋਂ ਪੁੱਛ ਸਕਣ, ਉਹਨਾਂ ਨੂੰ ਕ੍ਰਸ਼ ਕਰਨ ਦਾ ਰਿਹਾ। ਉਹ ਕ੍ਰਸ਼ ਕਰਨ ਦੇ ਤਹਿਤ ਹੀ ਜਿਹੜੇ ਇਹਨਾਂ ਦੇ ਸਾਰੇ ਬੰਦੇ ਆ ਉਹਨਾਂ ਨੂੰ ਰਾਈਟ ਦੇਣ ਦੇ ਮੁਨਕਰ ਹੋਏ। ਹੁਣ ਜੇ ਪਿੱਛੇ ਜੇ ਕੱਲ ਪਰਸੋਂ ਖਬਰ ਲੱਗੀ ਸੀ ਵੀ ਉਹਨਾਂ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਨ ਤੇ ਛੁੱਟੀ ਵੀ ਨਹੀਂ ਕੀਤੀ ਗਈ, ਜਿਹੜੀ ਇੱਕ ਸਕਾਲਰਸ਼ਿਪ ਦੇਣੀ ਬਣਦੀ ਆ, ਖਾਸ ਕਰ ਉਹਨਾਂ ਦੀ ਤਾਂ ਵੱਧ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਸਰਕਾਰ 'ਚ ਆ। ਜੇ ਉਹੀ ਪਾਲਿਸੀ ਨਹੀਂ ਲਾਗੂ ਕਰ ਰਹੇ ਤਾਂ ਫਿਰ ਬਾਕੀ ਕਾਲਜ ਕਿੱਦਾਂ ਲਾਗੂ ਕਰਨਗੇ? ਇਸ ਕਰਕੇ 4.5 ਸਾਲ ਮੰਨ ਲਓ ਆਪ ਸਰਕਾਰ ਨੇ ਹਰ ਹੀਲਾ ਵਸੀਲਾ ਲੋਕਾਂ ਦੇ ਹੱਕ ਖੋਣ ਲਈ ਵਰਤਿਆ ਆ। ਪਰ ਹੁਣ ਜਿਹੜਾ ਅਖੀਰਲਾ ਸਾਲ ਕਿਉਂਕਿ ਵੋਟਾਂ ਦਾ ਆ, ਔਰ ਇਹਨਾਂ ਨੂੰ ਲੱਗਦਾ ਵੀ ਉਹ ਇਹ ਸਾਰਾ ਸੈਕਸ਼ਨ ਇੱਕ ਬੜਿਓ ਇਹਨਾਂ ਤੋਂ ਦੂਰ ਜਾ ਰਿਹਾ ਆ ਇਸ ਖੇਤਰ ਦੇ ਵਿੱਚ। ਔਰ ਤੁਸੀਂ ਦੇਖੋ ਵੀ ਆ 20-25 ਦਿਨਾਂ ਦੇ ਵਿੱਚ ਹੀ 2 ਵਾਰੀ ਵਿਜ਼ਿਟ ਆ ਇੱਥੇ ਬਿਲਕੁਲ ਸੀਐਮ ਦੀ ਇੱਕ ਏਰੀਆ 'ਚ। ਪਹਿਲਾਂ ਇੱਥੇ ਜਦੋਂ ਔਰਤਾਂ ਦਾ ਆਇਆ ਹੈਗਾ ਉਹਦੇ ਵਿੱਚ ਵੀ ਦੇਖੋ ਭੇਦਭਾਵ ਆ ਵੀ ਤੁਸੀਂ ਜਨਰਲ ਲਈ 1000 ਕਰ ਦਿੱਤਾ ਤੇ 1500 ਐਸਸੀ ਲਈ ਕਰ ਦਿੱਤਾ। ਇੱਕ ਤਾਂ ਤੁਸੀਂ ਆਪ ਡਿਵੀਜ਼ਨ ਕ੍ਰੀਏਟ ਕੀਤੀ, ਦੂਜਾ ਇਹ ਵੀ ਤੁਸੀਂ ਚਾਹੇ ਸਾਡੇ ਵੱਲੋਂ ਡਿਮਾਂਡ ਹੀ ਹੈ ਨਹੀਂ, ਤੁਸੀਂ ਚਾਹੇ 1500 ਕਰ ਦੇ, ਪਰ ਜਿਹਨੂੰ ਜਿਹੜਾ 1500 ਦੇਣਾ ਉਹਨੂੰ ਵੀ ਇੰਨਾ ਡੀਗ੍ਰੇਡ ਵੀ ਤੁਸੀਂ ਸਾਰਿਆਂ ਦੇ ਐਸਸੀ ਸਰਟੀਫਿਕੇਟ ਬਣਾਓ, ਸਾਰੇ ਆਪਣੇ ਉੱਥੇ ਟੋਕਨ ਮਿਲ ਜਾਂਦਾ ਪੂਰਾ ਦਿਨ। ਔਰਤਾਂ ਜਿਹੜੀਆਂ ਆ ਉਹਨਾਂ ਨੂੰ ਰੋਲਿਆ ਜਾਂਦਾ ਆ, ਉਹਨਾਂ ਨੂੰ ਹਰਾਸ ਪਰੇਸ਼ਾਨ ਕੀਤਾ ਜਾਂਦਾ। ਅਜੇ ਮਿਲਣੀ ਹੈਗੀ ਕਿ ਨਹੀਂ ਇਹ ਕੋਈ ਪਤਾ ਨਹੀਂ। ਕੱਲ ਨੂੰ ਕਹਿੰਦੇ ਇੱਥੇ ਹੀ ਸਟਾਰਟ ਕਰਕੇ ਜਾਣਾ। ਵੈਸੇ ਅੱਜ 13 ਤਰੀਕ ਨੂੰ ਕਹਿੰਦੇ ਸੀ ਇਹਨਾਂ ਨੇ ਉਸ ਦਾ ਉਦਘਾਟਨ ਕਰ ਦੇਣਾ, ਪਰ ਸੈਸ਼ਨ ਹੋਣ ਕਰਕੇ ਕਹਿੰਦੇ ਉਹ ਨਹੀਂ ਹੋ ਸਕਿਆ। ਕੱਲ ਨੂੰ ਕਹਿੰਦੇ ਇੱਥੋਂ ਸ਼ੁਰੂਆਤ ਕਰਨੀ ਆ। ਉਹ ਜੋ ਮਰਜ਼ੀ ਕਰ ਲੈਣ। ਦੇਖੋ, ਪਹਿਲੀ ਗੱਲ ਤੇ ਇਹੀ ਆ ਵੀ ਜਦ ਤੁਸੀਂ ਸਵਾ 4 ਸਾਲ ਕੀ ਕਰ ਸਕੇ ਆ, ਜਦੋਂ ਤੁਸੀਂ ਸਵਾ 4 ਸਾਲ ਕੁਝ ਨਹੀਂ ਕਰ ਸਕੇ, ਲੋਕਾਂ ਨੂੰ ਕਿਤੇ ਲਿਜਾ ਨਹੀਂ ਸਕੇ, ਤਾਂ ਫਿਰ ਜਦੋਂ ਹੁਣ ਰਹਿ ਹੀ 4 ਮਹੀਨੇ ਗਏ ਤਾਂ ਉਹਦੇ ਵਿੱਚ ਕੀ ਕਰਨਗੇ? ਔਰ ਬੇਸਿਕ ਇਹ ਆ ਵੀ ਜਦੋਂ ਤੁਹਾਡੀ ਨੇਚਰ ਹੀ ਦਬਾਉਣ ਦੀ ਰਹੀ ਤਾਂ ਮੰਨ ਲਓ ਤੁਸੀਂ ਅਪਲਿਫਟਮੈਂਟ ਕਿੱਦਾਂ ਕਰ ਸਕਦੇ ਆ? ਤਾਂ ਉਹਨਾਂ ਤੋਂ ਕੋਈ ਬਹੁਤੀ ਉਮੀਦ ਨਹੀਂ ਹੈ। ਔਰ ਦੂਜੀ ਦੇਖੋ ਗੱਲ ਇਹ ਆ ਵੀ ਕੋਈ ਵੀ ਵਰਗ ਆ, ਚਾਹੇ ਸ਼ਡਿਊਲ ਕਾਸਟ ਵੀ ਆ, ਉਹਨਾਂ ਨੂੰ ਸਰਕਾਰ ਨੂੰ, ਮੈਂ ਪਹਿਲਾਂ ਵੀ ਬੋਲਦਾ ਹੁੰਦਾ ਵੀ ਸਰਕਾਰ ਨੂੰ ਇਸ ਕਸੌਟੀ ਤੇ ਵਰਤਣਾ ਚਾਹੀਦਾ, ਪਰਖਣਾ ਚਾਹੀਦਾ ਵੀ ਉਹਨਾਂ ਨੇ ਇੰਪਾਵਰਮੈਂਟ ਕਿੰਨੀ ਕੀਤੀ, ਵੀ ਇਨਲਾਈਟਨਮੈਂਟ ਕੀਤੀ, ਇੰਪਾਵਰ ਕਿੰਨਾ ਕੀਤਾ। ਮਸਲਾ ਤਾਂ ਇੰਪਾਵਰ ਕਰਨ ਦਾ ਆ। ਤੁਸੀਂ ਕਮਜ਼ੋਰ ਕਰਕੇ ਉਹਨਾਂ ਨੂੰ ਹੱਥ 'ਚ ਕੁਛ 100-200 ਰੁਪਇਆ ਫੜਾਈ ਜਾਓ, ਉਹਦਾ ਕੋਈ ਮਤਲਬ ਨਹੀਂ ਹੈਗਾ। ਕੋਈ ਉਹਨਾਂ ਦੀ ਮੰਨ ਲਓ ਬੇਸਿਕ ਆ ਵੀ ਇੰਨੇ ਇੰਪਾਵਰ ਹੋਣ ਵੀ ਆਪਣੀ ਲਾਈਫ ਉਹ ਆਪਣੇ ਪੈਰਾਂ ਤੇ ਜੀ ਸਕਣ, ਤੇ ਉਹ ਸਾਰਾ ਕੰਮ ਇਹਨਾਂ ਨੇ ਇੰਪਾਵਰ ਨਹੀਂ ਹੋਣ ਦਿੱਤਾ ਤੇ ਲੋਕਾਂ ਨੂੰ ਦਰੜਿਆ ਆ। ਕੋਈ ਇੰਪਲੋਇਮੈਂਟ ਨਹੀਂ। ਤੁਸੀਂ ਹੈਲਥ ਦੇਖੋ, ਰੋਜ਼ ਬੰਦੇ ਮਰ ਰਹੇ ਆ। ਮੰਨ ਲਓ ਤੁਸੀਂ 10 ਲੱਖ ਦੇ ਕਾਰਡ ਦੀ ਸੈਲੀਬ੍ਰੇਸ਼ਨ ਕਰ ਰਹੇ ਆ, ਪਰ ਮੈਨੂੰ ਇੱਕ ਦੱਸੋ ਵੀ ਜਿਹੜੀ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਸਰਕਾਰੀ ਹਸਪਤਾਲ ਬਣਾਉਣ ਦੀ, ਉਹ ਕਿੱਥੇ ਹੈਗੇ ਆ? ਉਹਨਾਂ ਵਿੱਚ ਤਾਂ ਕੋਈ ਬੰਦਾ ਇਲਾਜ ਹੀ ਨਹੀਂ ਕਰਾ ਸਕਦਾ। 16 ਮੈਡੀਕਲ ਕਾਲਜ ਗਏ ਸੀ। ਮਤਲਬ ਉਹ ਨਵੇਂ ਤਾਂ ਕੀ ਬਣਨੇ ਆ? ਜਿਹੜੇ ਮੌਜੂਦਾ ਜਲੰਧਰ ਦਾ ਸਿਵਲ ਹਸਪਤਾਲ ਲਾ ਲਓ,
ਸਾਰੇ ਦੇ ਪੰਜਾਬ ਦਾ ਸਭ ਤੋਂ ਵੱਡਾ ਇਹਨੂੰ ਕਿਹਾ ਜਾਂਦਾ। ਕੋਈ ਬੰਦਾ ਮਾੜਾ ਸੀਰੀਅਸ ਪ੍ਰੋਬਲਮ ਹੋਵੇ ਉਹਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਾਂਦਾ। ਮਤਲਬ 20-25 ਲੱਖ ਇੱਕ ਮੇਨ ਸਿਟੀ ਹੋਵੇ ਉੱਥੇ ਤੁਹਾਡੇ ਕੋਲ ਸਰਕਾਰ ਨੇ ਮਤਲਬ ਸਰਕਾਰੀ ਪੱਧਰ ਤੇ ਕੋਈ ਜ਼ਿੰਮੇਵਾਰੀ ਨਹੀਂ। ਉੱਥੇ ਆਕਸੀਜਨ ਦੀ ਘਾਟ ਕਰਕੇ ਬੰਦੇ ਮਰ ਗਏ ਆ। ਤੁਸੀਂ ਪਿੰਮਸ ਵਿੱਚ ਰੋਜ਼ ਹੀ ਡੈਥ ਹੁੰਦੀਆਂ ਆ। ਔਰ ਦੂਜਾ ਇਹ ਵੀ ਤੁਸੀਂ ਪ੍ਰਾਈਵੇਟ ਕੋ ਬੰਦੇ ਭੇਜ ਰਹੇ ਆ ਵੀ ਇਹਦਾ ਮਤਲਬ ਤੁਹਾਡੇ ਆਪਣੇ ਦਾ ਪੱਲੇ ਕੋਈ ਨਹੀਂ। ਔਰ ਬਾਬਾ ਸਾਹਿਬ ਦੀ ਦੇਖੋ ਇੱਕ ਕਿਤਾਬ ਹੈਗੀ ਆ ਸਟੇਟ ਐਂਡ ਮਾਈਨੋਰਿਟੀ ਜੀ, ਬਈ ਜਿਹੜਾ ਸਟੇਟ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ ਮਾਈਨੋਰਿਟੀ ਦੇ ਪ੍ਰਤੀ, ਵੀ ਜਿਹੜੀਆਂ ਘੱਟ ਗਿਣਤੀ ਨਾਲ ਕਿਹੋ ਜਿਹੇ ਰਿਸ਼ਤੇ ਹੋਣ। ਹਾਂ, ਵੀ ਜਿਹੜੇ ਉਹਨਾਂ ਨੇ ਇੱਥੇ ਮਾਈਨੋਰਿਟੀ ਜਿਹੜਾ ਅਨਟੱਚੇਬਲ ਨੂੰ ਕਾਊਂਟ ਕੀਤਾ, ਵੀ ਉਹਨਾਂ ਨੇ ਕਿਹਾ ਵੀ ਸਟੇਟ ਸਮਾਜਵਾਦ ਰਾਜ ਸਮਾਜਵਾਦ ਚਾਹੀਦਾ, ਸਟੇਟ ਸੋਸ਼ਲਿਜ਼ਮ ਦੀ ਗੱਲ ਕੀਤੀ ਵੀ ਜਿਹੜੀ ਪੂੰਜੀ ਆ ਉਹ ਸਰਕਾਰੀ ਖੇਤਰ 'ਚ ਰਹਿਣੀ ਚਾਹੀਦੀ। ਜਿਹੜੇ ਇੰਪੋਰਟੈਂਟ ਅਦਾਰੇ ਆ ਸਰਕਾਰੀ ਖੇਤਰ 'ਚ ਹੋਣੇ ਚਾਹੀਦੇ। ਨਿੱਜੀ ਪੂੰਜੀ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਨਿੱਜੀ ਪੂੰਜੀ ਨੂੰ ਉਤਸ਼ਾਹਿਤ ਕਰਦੇ ਆ ਉਹਨਾਂ ਗੈਰ ਬਰਾਬਰੀ ਵਧੂਗੀ ਤਾਂ ਜਿਹੜੇ ਵੀਕ ਸੈਕਸ਼ਨ ਆ ਉਹ ਮਤਲਬ ਹੋਰ ਦਬਾਏ ਜਾਣਗੇ। ਇਹ ਤਾਂ ਤੋਰੇ ਨਿੱਜੀ ਵਾਲੇ ਪਾਸੇ ਨੂੰ ਪਏ ਨੇ। ਇਹਨਾਂ ਦਾ ਸਾਰਾ ਜਿਹੜਾ ਕਨਸੈਪਟ ਆ ਸਰਕਾਰ ਦਾ ਉਹ ਸਾਰਾ ਲੋਕਾਂ ਨੂੰ ਹੋਰ ਦਬਾਉਣ ਦਾ, ਉਹਨਾਂ ਨੂੰ ਹਾਸ਼ੀਏ ਤੇ ਧੱਕਣ ਦਾ, ਉਹਨਾਂ ਨੂੰ ਹੋਰ ਕਮਜ਼ੋਰ ਬਣਾਉਣ ਦਾ, ਸੁਸਾਇਟੀ ਵਿੱਚ ਗੈਰ ਬਰਾਬਰੀ ਵਧਾਉਣ ਦਾ, ਔਰ ਵੱਧ ਤੋਂ ਵੱਧ ਉਹਨਾਂ ਦੇ ਖਿਲਾਫ ਫੋਰਸ ਵਰਤ ਕਰਕੇ ਉਹਨਾਂ ਨੂੰ ਸਾਇਲੈਂਟ ਕਰਨ ਦਾ ਜਿਹੜਾ ਇੱਕ ਕਿਰਦਾਰ ਰਿਹਾ ਆ। ਤੇ ਇਹਦੇ ਖਿਲਾਫ ਜਿਹੜੇ ਲੋਕ ਆ, ਲੋਕਾਂ ਨੂੰ ਇਹਨਾਂ ਦੇ ਭੱਚੇ 'ਚ ਨਹੀਂ ਹੋਣਾ ਚਾਹੀਦਾ ਤੇ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ। ਆਖਰੀ ਸਵਾਲ ਹੈ ਮੇਰਾ, ਇਸ ਤੋਂ ਬਾਅਦ ਆਪਾਂ ਵਾਈਂਡ ਅਪ ਕਰਾਂਗੇ। ਕੀ ਲੱਗਦਾ ਹੈ ਬਾਬਾ ਸਾਹਿਬ ਦੀ ਫੋਟੋ ਆਪਣੇ ਆਫਿਸਾਂ ਦੇ ਵਿੱਚ ਟੰਗ ਕੇ ਉਸ ਦਾ ਕੋਈ ਮੁੱਲ ਉਤਾਰਿਆ ਸਰਕਾਰ ਨੇ? ਨਹੀਂ, ਉਹ ਤਾਂ ਸੰਕੇਤਿਕ ਹੀ ਆ, ਧੋਖਾ ਕਰਨ ਵਾਲੇ ਲਈ ਲਾਈ ਆ ਬਈ ਬਾਹਰੀ ਰੂਪ ਕੁਝ ਹੋ ਰਿਹਾ, ਦਿਖਾਉਣਾ ਕੁਝ ਹੋ ਰਿਹਾ ਤੇ ਉਹਦੀ ਆੜ ਦੇ ਵਿੱਚ। ਕਿਉਂਕਿ ਜਦੋਂ ਆਪਾਂ ਸਿੱਧੇ ਰੂਪ ਦੇ ਵਿੱਚ, ਕਿਉਂਕਿ ਇੱਥੇ ਵੋਟਾਂ ਲੈਣੀਆਂ ਹੁੰਦੀਆਂ ਤੇ ਸਿੱਧੇ ਰੂਪ ਵਿੱਚ ਇਹ ਤੁਹਾਡੇ ਖਿਲਾਫ ਨਹੀਂ ਹੁੰਦੇ, ਤੁਹਾਡਾ ਚਿੰਨ੍ਹ ਬਾਹਰ ਲਾਉਂਦੇ ਆ ਤੇ ਬਾਅਦ ਚ ਉਹਦੀ ਆੜ ਵਿੱਚ ਤੁਹਾਡੇ ਖਿਲਾਫ ਕੰਮ ਕਰਦੇ ਆ। ਉਦਾਂ ਹੀ ਸਰਕਾਰ ਨੇ ਬਾਬਾ ਸਾਹਿਬ ਦੀਆਂ ਜੋ ਉਹਨਾਂ ਦੀ ਲਾਈਨ ਸੀ, ਉਹਨਾਂ ਦੀ ਫੋਟੋ ਦਾ ਮਿਸਯੂਜ਼ ਕਰਕੇ ਉਹਨਾਂ ਵਰਗਾਂ ਦਾ, ਔਰ ਬਾਬਾ ਸਾਹਿਬ ਇਕੱਲੇ ਕੋਈ ਪੈਰੋਕਾਰਾਂ ਦੇ ਨਹੀਂ, ਉਹਨਾਂ ਨੇ ਪੂਰੇ ਇੱਕ ਸਟੇਟ ਦੇ ਲਈ ਵਿਜ਼ਨ ਦਿੱਤੀ ਆ। ਬਿਲਕੁਲ, ਇਹ ਵੀ ਮੈਂ ਸਵਾਲ ਕਰਨਾ ਸੀ ਵੀ ਬਾਬਾ ਸਾਹਿਬ ਨੂੰ ਐਂ ਬਣਾਤਾ ਗਿਆ ਵੀ ਇਕੱਲੇ ਦਲਿਤ ਦੇ ਨੇ, ਕੀ ਇਹ ਗੱਲ ਠੀਕ ਹੈ? ਦੇਖੋ, ਬਾਬਾ ਸਾਹਿਬ ਨੇ ਸਾਰੀ ਔਰਤਾਂ ਲਈ ਕੰਮ ਕੀਤਾ ਹੈਗਾ, 50% ਤਾਂ ਉਹੀ ਸੁਸਾਇਟੀ ਹੋ ਗਈ। ਫਿਰ ਉਹਨਾਂ ਨੇ ਅਨਟੱਚੇਬਲ ਹੀ ਕੀਤਾ ਹੈਗਾ। ਫਿਰ ਜਿਹੜੀ ਉਹਨੇ ਡੈਮੋਕ੍ਰੇਸੀ ਦੇ ਵਿੱਚ ਇਕੁਐਲਿਟੀ ਦਾ ਕਨਸੈਪਟ ਦਿੱਤਾ ਵੀ ਸਾਰਿਆਂ ਦੇ ਰਾਈਟ ਬਰਾਬਰ ਹੈ ਲਾ ਦੇ ਮੋਰੇ, ਤਾਂ ਸਾਰੇ ਹੀ ਉਹ 'ਚ ਸਮਾਨ ਹੋ ਗਏ ਹੈਗੇ। ਫਰੀਡਮ ਦਾ ਮੰਨ ਲਓ, ਲਿਬਰਟੀ ਦੀ ਗੱਲ ਕੀਤੀ ਹੈਗੀ ਆ, ਫਰੈਟਰਨਿਟੀ ਦੀ ਗੱਲ ਕੀਤੀ, ਭਾਈਚਾਰੇ ਦੀ। ਬਾਬਾ ਸਾਹਿਬ ਨੇ ਕਿਹਾ ਵੀ ਜਿਹੜਾ ਲੋਕਤੰਤਰ ਦਾ ਆਧਾਰ ਆ ਭਾਈਚਾਰਾ ਹੈਗਾ, ਤੇ ਉਹਨਾਂ ਨੇ ਇਸ ਸੁਸਾਇਟੀ ਨੂੰ ਰਿਫਾਰਮ ਕਰਨ ਲਈ ਕੰਮ ਕੀਤਾ ਆ ਸਾਰਿਆਂ ਦੇ ਨਜ਼ਰੀਏ ਦੇ ਨਾਲ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਮੇਰੇ ਨਾਲ ਬਲਵਿੰਦਰ ਕੁਮਾਰ ਜੀ ਬਸਪਾ ਤੋਂ, ਇਹ ਸਾਡੇ ਇਥੋਂ ਆਦਮਪੁਰ ਤੋਂ ਇੰਚਾਰਜ ਨੇ। ਤੁਸੀਂ ਗੱਲਬਾਤ ਸੁਣੀ ਹੈ ਤੇ ਕੱਲ ਨੂੰ ਜਿਹੜੀ ਰੈਲੀ ਇੱਥੇ ਪੰਜਾਬ ਸਰਕਾਰ ਦੇ ਵੱਲੋਂ ਰੱਖੀ ਗਈ ਹੈ ਉਸ ਨੂੰ ਬੇਸ਼ੱਕ ਸੂਬਾ ਪੱਧਰੀ ਪ੍ਰੋਗਰਾਮ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ, ਪਰ ਉਸ ਦਾ ਲੇਖਾ ਜੋਖਾ ਕੀ ਹੈ ਉਹ ਤੁਹਾਡੇ ਨਾਲ ਬਲਵਿੰਦਰ ਜੀ ਨੇ ਸਾਂਝਾ ਕੀਤਾ। ਤੁਸੀਂ ਕੀ ਸੋਚਦੇ ਹੋ? ਵਿਚਾਰ ਹੈ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ।